ਔਜ਼ੁबिल्लाहिमिनश्शैतानिर्रजीम बिस्मिल्लाहिर्रहमानिर्रहीम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਹਾਂ ਤੁਹਾਡਾ ਹੋਸਟ ਬਾਉ ਸਨਫੀਦ ਰਹਿਮਾਨ ਜਾਟ। ਅੱਜ ਦੇ ਅਸੀਂ ਇਸ ਵਲੌਗ ਦੇ ਵਿੱਚ ਜ਼ਿਕਰ ਕਰਾਂਗੇ ਦਿਨ ਭਰ ਹੋਣ ਵਾਲੀ ਹੈਪਨਿੰਗ ਦੀ, ਜਿਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਤੇ ਪਾਕਿਸਤਾਨ ਤਰੀਕੇ ਇਨਸਾਫ ਦੀ ਦਰਖਾਸਤ ਦੇ ਉੱਤੇ ਕੇਸ ਹੋਇਆ ਤੇ ਉਸ ਦਾ ਜ਼ਿਕਰ ਕਰਾਂਗੇ। ਉਸ ਦੇ ਨਾਲ ਜਿਹੜਾ ਸਿਆਸੀ ਜਿਹੜੇ ਮਾਮਲਾਤ ਨੇ, PDM ਦੀ ਤਰਫੋਂ ਜਿਹੜੀ ਪ੍ਰੈਸ ਕਾਨਫਰੰਸ ਤੇ ਉਹਨਾਂ ਦੇ ਜਿਹੜੇ ਰਹਿਨੁਮਾਵਾਂ ਦੇ ਬਿਆਨਾਤ ਤੇ ਇਮਰਾਨ ਖਾਨ ਦੇ ਲਾਹੌਰ ਦੇ ਜਲਸੇ ਦੇ ਹਵਾਲੇ ਨਾਲ ਗੁਫ਼ਤਗੂ ਕਰਾਂਗੇ। ਇਹਦੇ ਵਿੱਚ ਸਾਡੇ ਨਾਲ ਮੌਜੂਦ ਹੋਣਗੇ ਸੱਚ TV ਤੋਂ ਵਾਬਸਤਾ ਰਿਪੋਰਟਰ ਸਜਾਦ ਕਾਜ਼ਮੀ ਸਾਹਿਬ ਤੇ ਇਹਨਾਂ ਸਾਰੇ ਮਾਮਲਾਤ ਦੇ ਅਸੀਂ ਉਹਨਾਂ ਦਾ ਤਜਜ਼ੀਆ ਅਸੀਂ ਸ਼ਾਮਲ ਕਰਾਂਗੇ। ਜੀ ਸਜਾਦ ਸਾਹਿਬ, ਤੁਸੀਂ ਦੇਖਿਆ ਹੋਏਗਾ ਕਿ ਪੂਰੇ ਦਿਨ ਦੇ ਵਿੱਚ ਜਿਹੜਾ PDM ਦੇ ਰਹਿਨੁਮਾਵਾਂ ਦੀ ਜਿਹੜੀ ਪ੍ਰੈਸ ਕਾਨਫਰੰਸਾਂ ਹੋਈਆਂ ਨੇ, ਜਿਹਦੇ ਵਿੱਚ ਚੀਫ ਆਰਗੇਨਾਈਜ਼ਰ ਮੁਸਲਿਮ ਲੀਗ ਨੂਨ ਮਰੀਮ ਨਵਾਜ਼ ਸਾਹਿਬਾ ਉਹਨਾਂ ਦਾ ਵੀ ਬਿਆਨ ਸੀ। ਫਿਰ ਉਸ ਦੇ ਨਾਲ ख्वाजा साद रफीक ਤੇ ਪੀਪਲਸ ਪਾਰਟੀ ਦੀ ਤਰਫੋਂ ਸੈਨੇਟਰ ਸ਼ੀਰੀ ਰਹਿਮਾਨ ਤੇ ਕਮਰੁਜ਼ਮਾਨ ਕਾਇਰਾ, ਉਹਨਾਂ ਦਾ ਅੱਜ ਸਾਰਿਆਂ ਦਾ ਜਿਹੜਾ ਸੀ ਤੋਪਾਂ ਦਾ ਰੁਖ ਇਮਰਾਨ ਖਾਨ ਦੀ ਤਰਫ ਸੀ। ਕਿ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜਾ ਇੱਕ ਲਾਹੌਰ ਦੇ ਕਾਮਯਾਬ ਜਲਸੇ ਦੇ ਆਫਟਰ ਸ਼ਾਕਸ ਨੇ? ਬਿਲਕੁਲ ਜੀ ਹੈ, ਤੁਸੀਂ ਸਹੀ ਕਹਿ ਰਹੇ ਹੋ ਕਿ ਮੁਸਤਕਬਲ ਦੀ ਤਲਾਕ ਤੋਂ ਪਹਿਲੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਬਣਾਈ ਜਾ ਰਹੀਆਂ ਨੇ, ਬਿਆਨੀਆਂ ਸੈੱਟ ਕੀਤੇ ਜਾ ਰਹੇ ਨੇ। ਦੋਵੇਂ ਪਾਰਟੀਆਂ ਅਲੱਗ-ਅਲੱਗ ਹੋ ਗਈਆਂ ਨੇ। ਇਹ ਉਹ ਪਾਰਟੀਆਂ ਸਨ ਜਿਹੜੀਆਂ 4-4 5-5 ਰੁਕਨੀ ਵਜ਼ਰਾ ਦੀ ਟੀਮਾਂ ਬਹਿ ਕੇ ਇੱਕ ਲੰਬੀ ਪ੍ਰੈਸ ਕਾਨਫਰੰਸ ਕਰਦੀਆਂ ਸਨ ਇਮਰਾਨ ਖਾਨ ਦੇ ਬਿਆਨੀਆਂ ਦੇ ਖਿਲਾਫ। ਲੇਕਿਨ ਹੁਣ ਸਾਰੇ ਦੇ ਸਾਰੇ ਅਲੱਗ-ਅਲੱਗ ਨਜ਼ਰ ਆ ਰਹੇ ਨੇ, ਮੁਸ਼ਤਰਕਾ ਤੌਰ ਤੇ ਨਜ਼ਰ ਨਹੀਂ ਆ ਰਹੇ। ਜਿਹੜਾ ਮੁਮਕਿਨ ਤੌਰ ਤੇ ਨਿਸ਼ਾਨਦੇਹੀ ਕਰ ਰਹੇ ਨੇ ਕਿ ਮੁਸਤਕਬਲ ਜਲਦ ਇਹ ਅਲੱਗ ਹੋਣ ਚੱਕਰਾਂ 'ਚ ਨੇ। ਲੇਕਿਨ ਹੁਣ ਜਿਹੜਾ ਬਿਆਨੀਆਂ ਬਣਾ ਰਹੇ ਨੇ ਇਮਰਾਨ ਖਾਨ ਦੇ ਜਲਸੇ ਨੂੰ ਨਾਕਾਮ ਸਾਬਤ ਕਰਨ ਵਾਸਤੇ, ਉਹ ਬਿਲਕੁਲ ਬਣ ਨਹੀਂ ਪਾ ਰਿਹਾ। ਆਵਾਮ ਦੇ ਸਾਹਮਣੇ ਹੈ ਕਿ ਬੜੀ ਵੱਡੀ ਤਾਦਾਦ ਸੀ। ਉਸ ਤੋਂ ਬਾਅਦ ਗੁਜ਼ਸ਼ਤਾ ਰੋਜ਼ ਜਿਹੜੀ ਪੇਸ਼ੀ ਸੀ ਇਮਰਾਨ ਖਾਨ ਦੇ, ਉਹਦੇ ਵਿੱਚ ਨਜ਼ਰ ਆਇਆ ਕਿ ਕਿਸ ਹੱਦ ਤੱਕ ਉਹਨੂੰ ਆਵਾਮ ਚਾਹੁੰਦੀ ਹੈ ਉਸ ਇਮਰਾਨ ਖਾਨ ਨੂੰ। ਤੇ ਨਾਲੇ ਇਸ ਤਨਾਜ਼ਰ 'ਚ ਜਿਹੜਾ ਵੀ ਬਿਆਨੀਆਂ ਬਣਾਇਆ ਜਾ ਰਿਹਾ ਨਾ, ਉਹ ਦੇਖੋ ਸ਼ੀਰੀ ਰਹਿਮਾਨ ਸਾਹਿਬਾ ਕੀ ਫਰਮਾਉਂਦੀਆਂ ਨੇ। ਉਹ ਕਹਿੰਦੀਆਂ ਨੇ ਕਿ ਇਸ ਤਨਾਜ਼ਰ 'ਚ ਤੁਸੀਂ ਸਾਨੂੰ ਬੁਰਾ ਭਲਾ ਕਹਿੰਦੇ ਹੋ, PDM ਨੂੰ ਇਹ ਕਹਿੰਦੇ ਹੋ, ਲੇਕਿਨ ਥੋੜੇ ਦੌਰ ਦੀ ਮਹਿੰਗਾਈ ਭੁੱਲ ਜਾਣਗੇ ਲੋਕ। ਲੇਕਿਨ ਦੇਖੋ, ਅਗਰ ਮਹਿੰਗਾਈ ਦਾ ਤਨਾਜ਼ਰ ਵੀ ਰੱਖਿਆ ਜਾਏ ਤੇ ਉਸ ਦੌਰ 'ਚ ਇਤਨੀ ਮਹਿੰਗਾਈ ਸੀ ਜਿਤਨੀ ਹੁਣ ਮੌਜੂਦਾ ਸਿਚੁਏਸ਼ਨ 'ਚ ਬਣ ਚੁੱਕੀ ਹੈ। ਫੈਸਿਲਿਟੇਸ਼ਨ ਨਾਂ ਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ, ਉਹਦੇ ਵਿੱਚ ਵੀ ਆਵਾਮ ਜ਼ਲੀਲ ਹੋ ਰਹੀ ਹੈ, ਲੇਕਿਨ ਕੋਈ ਪੜ ਨਹੀਂ ਪਾ ਰਿਹਾ। ਨਹੀਂ, ਅੱਜ ਜਿਹੜਾ ਇਹਨਾਂ ਦੇ ਜਿੰਨੇ ਵੀ ਆਪਣਾ ਪ੍ਰੈਸ ਕਾਨਫਰੰਸਾਂ ਸੀ ਜਾਂ ਉਹਨਾਂ ਦੇ ਬਿਆਨਬਾਜ਼ੀ ਸੀ, ਉਹਨਾਂ ਦਾ ਸਾਰਾ ਦਾਰੋਮਦਾਰ ਜਾਂ ਸਾਰਾ ਫੋਕਸ ਜਿਹੜਾ ਸੀ ਉਹ ਆਲਾ ਅਦਲੀਆ ਦੇ ਉੱਤੇ ਸੀ ਕਿ ਕੀ ਇਹ ਆਪਣਾ ਜਿਹੜਾ ਬਿਆਨਬਾਜ਼ੀ ਕਰਕੇ ਆਲਾ ਅਦਲੀਆ ਨੂੰ ਪ੍ਰੈਸ਼ਰ ਵਿੱਚ ਲਾਇਆ ਹੋਣਗੇ। ਦੇਖੋ, ਮਰੀਮ ਪਹਿਲੇ ਕੋਸ਼ਿਸ਼ ਕਰਕੇ ਵੇਖ ਚੁੱਕੀ ਹੈ, ਲੇਕਿਨ ਕੁਝ ਬਣਿਆ ਨਹੀਂ ਸੀ। ਉਹਨਾਂ ਦੀ ਕੋਸ਼ਿਸ਼ ਸੀ ਕਿ ਇੱਕ ਬਾਹਰ ਹੋ ਕੇ ਕਰਕੇ ਤੇ ਜਿਹੜੇ ਮੌਜੂਦਾ ਸਾਡੇ ਜ਼ਹਿਰ ਨਕਵੀ ਸਾਹਿਬ ਨੇ, ਉਹਨਾਂ ਦੇ ਖਿਲਾਫ ਇੱਕ ਰੈਫਰੈਂਸ ਜਿਹੜਾ ਹੈ ਦਾਇਰ ਕੀਤਾ ਜਾਏ, ਲੇਕਿਨ ਉਹ ਵੀ ਨਾਕਾਮ ਹੋਇਆ ਸੀ। ਤੇ ਹੁਣ ਥੋੜੇ ਸਾਹਮਣੇ ਹੈ ਕਿ ਉਹ ਕੰਟਰੋਵਰਸ਼ਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਮੁਮਕਿਨ ਤੌਰ 'ਤੇ ਜਿਹੜਾ ਫੈਸਲਾ ਸਾਡੇ ਖਿਲਾਫ ਆਉਣਾ ਹੈ ਉਸ ਤੋਂ ਪਹਿਲੇ ਇੱਕ ਪਿਚ ਸੈੱਟ ਕਰ ਦਿੱਤੀ ਜਾਏ, ਲੋਕਾਂ ਨੂੰ ਪਤਾ ਹੋਵੇ ਕਿ ਇਹ ਮੁਤਨਾਜ਼ਾ ਨੇ। ਤੇ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਪੂਰੇ ਮੁਲਕ ਨੂੰ ਨੁਕਸਾਨ ਹੋਏਗਾ, ਕਿਉਂਕਿ ਸਾਰੇ ਫੈਸਲੇ ਉਹਨਾਂ ਕੋਲ ਜਾਣੇ ਨੇ। ਤੇ ਅਦਲੀਆ ਦੇ ਖਿਲਾਫ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਮੁਹਿੰਮ ਹੁੰਦੀ ਹੈ, ਉਹਨੂੰ ਮੇਰੇ ਖਿਆਲ 'ਚ ਸਾਰੇ ਐਜ਼ ਅ ਲੀਡਰ ਜਿਹੜੇ ਲੀਡਰ ਨੇ ਸਾਡੇ, ਉਹਨਾਂ ਨੂੰ ਚਾਹੀਦਾ ਕਿ ਯਾਰ ਕਮ ਅਜ਼ ਕਮ ਮੁਤਨਾਜ਼ਾ ਨਾ ਬਣਾ, ਤਾਂ ਕਿ ਆਵਾਮ ਦੇ ਜਿਹੜਾ ਟਰਸਟ ਹੈ ਉਹ ਬਹਾਲ ਰਹੇ। ਸਜਾਦ ਭਾਈ, ਸਾਨੂੰ ਇਹ ਦੱਸੋ ਕਿ ਜਿਹੜਾ ਆਪਣਾ ਕੱਲ ਜਿਹੜਾ ਪਾਰਲੀਮੈਂਟ ਦੇ ਵਿੱਚ ਜਰਨਲਿਸਟ ਪ੍ਰੋਟੈਕਸ਼ਨ ਬਿੱਲ ਜਿਹੜਾ ਪੇਸ਼ ਹੋਇਆ, ਤੇ ਉਸ ਤੋਂ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਮੁਸਤਕਬਲ ਦੇ ਵਿੱਚ ਸਾਥੀਆਂ ਦਾ ਜਿਹੜਾ ਤਹਫਜ਼ ਕੀਤਾ ਜਾਏਗਾ? अच्छा एक बिल है, लेकिन इम्प्लीमेंटेशन मैटर करेगी, क्योंकि एक अजे तक कौमी असम्बली तो पेश होया है, अज सैनेट जो जाएगा उस तो बाद पता चलेगा कि बनता है, उस तो बाद मजीद अमेंडमेंट नहीं हो जाती। ਤੇ ਪਾਰਲੀਮੈਂਟ ਦੇ ਆਪਣਾ ਮੁਸ਼ਤਰਕਾ ਇਜਲਾਸ ਦੇ ਦੌਰਾਨ ਇਹ ਵੀ ਦੇਖਿਆ ਗਿਆ ਕਿ ਜਿਹੜਾ ਕਿ ਸਾਥੀਆਂ ਨੇ ਜਿਹੜਾ ਇਤਜਾਜ ਵੀ ਕੀਤਾ ਸੀ। हाँ, देखो सदीक जान के मामले से एहतजाज होया सी, साफियां वाकआउट किया सी। और मोस्टली सारे साफी सन पार्लीमेंट PRA दे सन, पार्लीमेंटेरियन रिपोर्टर एसोसीएशन दे, जिन्होंने मुशतरका तौर पर ना वाकआउट किया सी। उहदे विच बयानिया रखिया सी कि वेखो, साफीन अगर इदारे आज़ादी जी है, इदारे ख्याल की जी आज़ादी वो नहीं दी जाएगी तो साफी फिर के शायद साफी है। वो पहले उत्ते नाराज़ हो गए, उस बाद जाके कहते हैं कि मैं देखूंगा, आपकी बात सुनूंगा, आपने सुन ली, आप जाके आगे बताऊंगा। लेकिन उस तो बाद होया कुछ भी नहीं, वो साढ़े सामने है वाहन की कार्रवाई रजिस्टर नहीं बनया। ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜਾ ਫਿਰ ਦੁਬਾਰਾ ਸਮਾਅਤ ਹੋਏਗੀ ਇਲੈਕਸ਼ਨ ਦੇ ਡੇਟਸ ਦੇ ਹਵਾਲੇ ਨਾਲ, ਤੇ ਗੁਜ਼ਸ਼ਤਾ ਦਿਨ ਜਿਹੜਾ ਸੀ ਉਹਦੇ ਵਿੱਚ 2 ਜੱਜਾਂ ਨੇ ਜਿਹੜਾ ਇਖਤਲਾਫੀ ਨੋਟ ਵੀ ਦਿੱਤਾ ਸੀ। ਕਿ ਤੁਹਾਨੂੰ ਕੀ ਲੱਗ ਰਿਹਾ ਕਿ ਅੱਜ ਦੀ ਸਮਾਅਤ ਦੇ ਵਿੱਚ ਜਾਂ ਸੁਪਰੀਮ ਕੋਰਟ ਜਿਹੜੀ ਹੈ ਉਹ ਆਪਣੇ ਫੈਸਲੇ ਤੇ ਇੰਪਲੀਮੈਂਟ ਕਰਵਾਏਗੀ ਜਾਂ ਫਿਰ ਆਪਣਾ ਹੋ ਸਕਦਾ ਹੈ ਕਿ ਜਿਹੜਾ ਬੈਂਚ ਜਿਹੜਾ ਉਹ ਟੁੱਟ ਜਾਵੇ? ਬਿਲਕੁਲ ਇੰਜ ਹੀ ਹੈ, ਮੈਨੂੰ ਨਜ਼ਰ ਆ ਰਿਹਾ ਕਿ ਦੋਵੇਂ ਅਗਰ 3 ਰੁਕਨੀ ਬੈਂਚ ਹੈ ਤੇ ਇੱਕ ਜੱਜ ਨਾਲ ਤੇ ਕੁਝ ਨਹੀਂ ਹੋਣਾ ਨਾ। ਬਾਕੀ 2 ਜੱਜ ਜਿਹੜੇ ਹਨ ਉਹ ਅਗਰ ਇਤਲਾਫੀ ਨੋਟ ਦੇ ਰਹੇ ਨੇ ਤੇ ਵਾਜ਼ਿਹ ਤੌਰ 'ਤੇ 10 ਇਸ਼ਾਰਾ ਦੇ ਰਹੇ ਨੇ ਕਿ ਇਸ ਬੈਂਚ ਦੀ ਜਿਹੜੀ ਹੈ ਅਥਾਰਟੀ ਜੋ ਡੋਮੇਨ ਹੈ ਉਹ ਮਹਦੂਦ ਹੈ। ਤੇ ਹੁਣ ਲਾਰਜਰ ਬੈਂਚ ਦੀ ਤਰਫ ਇਹੀ ਗੱਲ ਜਾ ਰਹੀ ਹੈ। ਮੈਨੂੰ ਵੀ ਲੱਗ ਰਿਹਾ ਕਿ ਹੋ ਸਕਦਾ ਬੈਂਚ ਜਲਦ ਟੁੱਟ ਜਾਏ ਤੇ ਗੱਲ ਜਿਹੜੀ ਲਾਰਜਰ ਬੈਂਚ ਤੱਕ ਜਾਏਗੀ। ਇਹਦੇ ਵਿੱਚ ਦਿਨ ਵੀ ਜਿਹੜੇ ਸੇਵ ਕਰ ਲਏ ਜਾਣਗੇ
ਤੇ ਉਸ ਤੋਂ ਬਾਅਦ ਜਿਹੜਾ ਰੌਲਾ ਚੱਲ ਰਿਹਾ ਫਿਲਹਾਲ ਕਿ ਸ਼ਡਿਊਲ ਜਿਹੜਾ ਮੁਅੱਤਲ ਹੈ ਉਹਦੇ ਵਿੱਚ ਵੀ ਮਜ਼ੀਦ ਉਹਨਾਂ ਨੂੰ ਮੌਕਾ ਮਿਲ ਜਾਏਗਾ, ਕਿਉਂਕਿ ਹੁਣ ਮਰਦਮਸ਼ੁਮਾਰੀ ਵੀ ਤੁਹਾਡੇ ਸਾਹਮਣੇ ਹੋ ਰਹੀ ਹੈ ਤੇ ਮਰਦਮਸ਼ੁਮਾਰੀ ਵੀ ਕੰਪਲੀਟ ਹੋਣੀ ਹੈ, ਤਕਰੀਬਨ 2-3 ਹਫ਼ਤੇ ਰਹਿ ਗਏ ਨੇ। ਉਸ ਤੋਂ ਬਾਅਦ ਹਲਕਾਬੰਦੀਆਂ ਹੋਣੀਆਂ ਤੇ ਇਹ ਕੰਮ ਜਾਏਗਾ ਕੋਈ 3 ਮਹੀਨੇ ਮਜ਼ੀਦ ਲੰਮਾ ਜਾਏਗਾ। ਤੇ ਉਹਦੇ ਵਿੱਚ ਅਦਲੀਆ ਵੀ ਚਾਹੁੰਦੀ ਕਿ ਜਿਹੜੇ ਇੰਤਖਾਬਾਤ ਨੇ ਉਸ ਤੋਂ ਪਹਿਲੇ ਤਮਾਮ ਸਟੇਕ ਹੋਲਡਰ ਜਿਹੜੇ ਨੇ ਔਨ ਬੋਰਡ ਆ ਜਾਣ ਤੇ ਤਾਂ ਕਿ ਸਾਡੇ ਖਿਲਾਫ ਕੋਈ ਇਹ ਨਾ ਕਹਿ ਸਕੇ ਕਿ ਕਿਸੇ ਮਤਲਬ ਦਾ ਫੈਸਲਾ ਹੈ। ਜੀ ਬਿਲਕੁਲ, ਤੁਸੀਂ ਆਪਣਾ ਸਾਡੇ ਦੋਸਤ ਸਹਾਫੀ ਸੱਚ ਟੀਵੀ ਤੋਂ ਵਾਬਸਤਾ ਜਿਹੜੇ ਸਜਾਦ ਕਾਜ਼ਮੀ ਸਾਹਿਬ ਉਹਨਾਂ ਦਾ ਤਜਜ਼ੀਆ ਸੁਣਿਆ ਤੇ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਜਿਹੜਾ ਮੁਲਕ ਦੇ ਮੌਜੂਦਾ ਜਿਹੜੇ ਹਾਲਾਤ ਨੇ ਉਹ ਬਹੁਤ ਨਾਜ਼ੁਕ ਨੇ ਤੇ ਇਹਦੇ ਵਿੱਚ ਤਮਾਮ ਅਦਾਰਿਆਂ ਨੂੰ, ਤਮਾਮ ਸਟੇਕ ਹੋਲਡਰਸ ਨੂੰ ਜਿਹੜਾ ਇੱਕ ਪੇਜ ਤੇ ਆਉਣਾ ਪਵੇਗਾ ਤਾਂ ਕਿ ਜਿਹੜਾ ਇੱਕ ਮੁਸ਼ਤਰਕਾ ਮੈਸੇਜ ਜਾਵੇ ਤੇ ਉਸ ਮੁਸ਼ਤਰਕਾ ਮੈਸੇਜ ਦੇ ਤਹਿਤ ਹੀ ਜਿਹੜੇ ਨੇ ਆਉਣ ਵਾਲੇ ਜਿਹੜੇ ਇਲੈਕਸ਼ਨ ਦਾ ਇਨਕਾਦ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਬਾਊ ਸਨਫੀਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਸਾਡਾ ਪੰਜਾਬੀ ਨਿਊਜ਼ ਚੈਨਲ ਵੇਖਦੇ ਰਹੋ ਤੇ ਇਸ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤਾਂ ਕਿ ਸਾਡੀ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੇ।